ਇਹਦਾ ਜੀ ਕਰਦਾ ਮਿਲਣ ਤੇ ਵੀ ਮੈਂ ਮਿਲਾਂ। ਹੋਰ ਕੋਈ ਇਹ ਇਹਨੂੰ ਬਾਹਲੀ ਤੜਪ ਜਿਹੜੀ ਹੈ ਨਾ ਉਹ ਯਾਤਰਾ ਕਰਨ ਦੀ ਨਹੀਂ। ਚੱਲ ਹੈ ਤਾਂ ਉਹ ਵੀ ਸੀ, ਪਰ ਇਹਦੇ ਮਨ 'ਚ ਤੜਪ ਇਹ ਵੀ ਮੈਂ ਪਿੰਡ ਜਾਵਾਂ। ਅਸੀਂ ਤੀਜੀ ਵਾਰ ਆ ਗਏ ਪਰ ਅਸੀਂ ਪਿੰਡ ਨਹੀਂ ਜਾ ਸਕੇ। ਬੇਲੀਓ, ਤੁਸੀਂ ਦੇਖਦੇ ਪਏ ਹੋ ਪੰਜਾਬੀ ਪ੍ਰਚਾਰ ਟੀਵੀ ਤੇ ਮੈਂ ਤੁਹਾਡਾ ਪ੍ਰਾਹੁਣਚਾਰ ਮੀਆਂ ਆਸਫ ਅਲੀ। ਬਹੁਤ ਸਾਰੇ ਲੋਕਾਂ ਨਾਲ ਮੇਰੀ ਮੁਲਾਕਾਤ ਹੋਈ, ਜਿੰਨੇ ਲੋਕ ਇੱਥੇ ਬਾਬਾ ਜੀ ਦੇ ਪੁਰਬ ਤੇ 550ਵੇਂ ਜਨਮ ਦਿਨ ਲਈ ਆ ਰਹੇ ਆ। ਅੱਜ ਨਹੀਂ, ਪਹਿਲੇ ਸਾਲਾਂ 'ਚ ਵੀ ਆਉਂਦੇ ਆ। ਕਈ ਸਾਲਾਂ ਤੋਂ ਇੱਥੇ ਮੈਂ ਆ ਰਿਹਾ, ਮੇਰੀ ਮੁਲਾਕਾਤ ਹੁੰਦੀ ਹੈ, ਗੱਲਬਾਤ ਹੁੰਦੀ ਆ। ਹਰ ਬੰਦਾ ਬੜਾ ਪੁਰਜੋਸ਼ ਹੁੰਦਾ ਇੱਥੇ ਆਉਣ ਲਈ। ਪਰ ਪਹਿਲੀ ਵਾਰੀ ਮੈਂ ਇੱਕ ਐਸੇ ਬਾਬਾ ਜੀ ਮੈਨੂੰ ਮਿਲੇ ਆ ਕਿ ਜਿਨ੍ਹਾਂ ਦੀ ਗੱਲ ਇੱਥੇ ਆਉਣ ਤੋਂ ਜ਼ਿਆਦਾ ਉਹਨਾਂ ਨੂੰ ਇਹ ਸੀਗਾ, ਉਹ ਕਹਿੰਦੇ ਕਿ ਇੱਥੇ ਤੇ ਚਲੋ ਜਿਹੜਾ ਮੈਂ ਆ ਗਿਆ ਜ਼ਿਆਰਤ ਕਰਨ, ਦਰਸ਼ਨ ਦੀਦਾਰ ਕਰਨ ਆ ਗਿਆ, ਪਰ ਉਹਨਾਂ ਦਾ ਇੱਕ ਚਾਹ ਕਿ ਕਿਸੇ ਤਰ੍ਹਾਂ ਆਪਣੇ ਪਿੰਡ ਚਲੇ ਜਾਣ। ਗੁਜਰਾਂਵਾਲੇ ਤੋਂ ਪਾਰਟੀਸ਼ਨ ਟਾਈਮ, ਪੰਜਾਬ ਦੀ ਵੰਡ ਦੇ ਟਾਈਮ ਉਹ ਇੱਥੋਂ ਗਏ ਸੀ ਇੰਡੀਆ। ਉਹਨਾਂ ਦਾ ਇਹ ਕਹਿਣਾ ਕਿ ਮੈਨੂੰ ਇਹਦਾ ਇੰਨਾ ਨਹੀਂ, ਪਰ ਮੈਂ ਤਾਂ ਕਹਿੰਦਾ ਕਿ ਕਿਸੇ ਤਰ੍ਹਾਂ ਮੈਂ ਆਪਣਾ ਪਿੰਡ ਦੇਖਿਆ ਵਾਂ। ਤੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਜੀ ਬਾਬਾ ਜੀ, ਪਹਿਲੇ ਤਾਂ ਇਹ ਦੱਸੋ ਕੀ ਨਾਂ ਤੁਹਾਡਾ ਤੇ ਤੁਸੀਂ ਇੱਥੋਂ ਕਿੱਥੋਂ ਗਏ ਸੀ? ਅਜੀਤ ਸਿੰਘ ਹੈ। ਅੱਛਾ ਬਾਪ ਮੇਰਾ ਨਾਂ ਇੰਦਰ ਸਿੰਘ ਹੈ। ਅਸੀਂ ਵਿਸਾਖੀ ਨੂੰ ਆਏ ਸਾਂ ਤੇ ਟੈਲੀਫੋਨ ਕੀਤਾ ਸੀ ਪਿੰਡ ਆਪਣੇ। ਉਹ ਸਾਨੂੰ ਮਿਲਣ ਵੀ ਆਏ ਸਨ ਗੱਡੀ ਲੈ ਕੇ, ਪਰ ਤੁਹਾਡੇ ਮਿਲਣਾ ਦਿੱਤਾ ਅੰਦਰ ਲਾਹੌਰ ਸਾਂ, ਅਸੀਂ ਮਿਲਣਾ ਦਿੱਤੇ। ਸਾਡੀ ਚਾਹਨਾ ਵਿੱਚ ਹੀ ਰਹਿ ਗਈ ਸਾਰੀ। ਮੇਰੇ ਨਾਲ ਪੜ੍ਹਦੇ ਮੁੰਡੇ ਨੇ ਅਜੇ ਹਨ 3-4 ਮੇਰੀ ਉਮਰ ਦੇ ਉੱਤੇ, ਅਤੇ ਬਾਕੀ ਟੈਲੀਫੋਨ 'ਤੇ ਸਾਡੀ ਵਾਰੀ ਗੱਲਬਾਤ ਹੁੰਦੀ ਰਹਿੰਦੀ ਉਹਨਾਂ ਨਾਲ ਆਪੇ। ਅਤੇ ਸਾਨੂੰ ਇਹੀ ਚਾਹਣਾ ਹੈ ਕਿ ਅਸੀਂ ਇੱਕ ਪਿੰਡ ਆਪਣੇ ਜਾ ਕੇ ਆਈਏ ਅਤੇ ਵੇਖੀਏ ਸਾਡੇ ਘਰ ਕਿਸ ਤਰ੍ਹਾਂ, ਸਾਡੇ ਬੰਦੇ ਕਿਸ ਤਰ੍ਹਾਂ ਮਿਲਣ ਨਾਲ ਮੇਰਾ ਭਰਾ ਕਿਸ ਤਰ੍ਹਾਂ ਕਰਦੇ ਸਾਡੇ। ਇੱਥੋਂ ਤੁਸੀਂ ਜਦੋਂ ਗਏ ਸੀ ਕਿੱਡੇ ਸੀਗੇ ਤੇ ਕਿਹੜੇ ਪਿੰਡ ਤੋਂ ਗਏ ਸੀ? ਅਸੀਂ ਗਏ ਸਾਂ ਕੋਰੋਟਨ ਤੋਂ ਆ ਕੇ ਅਸੀਂ ਹੌਲੀ ਸੱਚੇ ਦੇ ਕੰਮ ਬਣਿਆ ਸੀ, ਉੱਥੇ ਆ ਗਏ ਸੀ। ਸੱਚੇ ਤੋਂ ਗੱਡੀ ਚੜ੍ਹ ਕੇ ਫਿਰ ਅਸੀਂ ਅੰਮ੍ਰਿਤਸਰ ਤੋਂ ਗਏ। ਉੱਥੋਂ ਅਸੀਂ ਜਾ ਕੇ 1.5 ਸਾਲ ਕੰਪਨੀ ਕੋਲ ਖੇਤਰ ਉਤਰੇ, ਫਿਰ ਸਾਨੂੰ 100 ਕੀ ਪਿੰਡ ਲਾਟ ਕਰਾਇਆ। ਹੁਣ ਸਾਨੂੰ ਜਿੱਦਣ ਦੇ ਆਏ ਆ ਨਾ 70 ਸਾਲ ਹੋ ਗਏ, ਅਸੀਂ 100 ਕਰੀਆਂ ਸਾਰੇ ਆਪਣੇ ਘਰ ਦੇ। ਜੇ ਅਸੀਂ 25-30 ਮੈਂਬਰ ਆਪਣੀ, ਇੱਕ ਮੇਰੇ ਉਮਰ ਦੇ 2-3 ਹੀ ਨੇ, ਦੂਜੇ ਸਾਰੇ ਇੱਧਰ ਦੇ ਜਨਮ ਨੇ। ਮੇਰਾ ਹੀ ਉੱਧਰ ਜਨਮ ਹੈ, 2 ਮੇਰੇ ਪਾਰਾ ਉਹਨਾਂ ਦਾ ਜਨਮ ਉੱਧਰ ਦਾ ਹੈ। ਬਾਕੀ ਹੁਣ ਸਾਨੂੰ ਤਾਂ ਇਹੀ ਚਾਹਣਾ ਕਿ ਸਾਨੂੰ ਕਿਸੇ ਨਾ ਕਿਸੇ ਆਪਣੇ ਪਿੰਡ ਪਹੁੰਚਾ ਦੇ। ਤੇ ਉਦੋਂ ਕਿੱਡੇ ਸੀ ਜਦੋਂ ਤੁਸੀਂ ਇੱਥੋਂ ਗਏ ਸੀ? ਮੈਂ 8ਵੀਂ ਪਾਸ, ਮੇਰੇ 14 ਸਾਲ ਦੀ ਉਮਰ ਸੀ। ਮੇਰੇ 1933 ਦਾ ਜਨਮ ਹੈ, 1933 ਜਨਮ, 8ਵੀਂ ਪੜ੍ਹਦਾ ਹਾਂ ਪਹਿਲਾਂ। ਤੇ ਤੁਹਾਡੇ ਉਦੋਂ ਦੇ ਇੱਥੇ ਜਿਹੜੇ ਨਾਲ ਦੇ ਸੀਗੇ ਯਾਰ ਬੇਲੀ ਹਲੇ ਹੈਗੇ ਇੱਥੇ? ਹਾਂ ਹੈਗੇ 5-4 ਆਏ ਨੇ। ਉਹ ਆਏ ਸਰ ਮਿਲ ਪਏ ਸਾਡੇ, ਤੁਹਾਡੇ ਪੁਲਿਸ ਵਾਲੇ ਮਿਲਣੇ ਦਿੱਤੇ। ਫੋਨ ਕੀਤਾ ਜੀ, ਉਹ ਗੱਡੀ ਲੈ ਕੇ ਆ ਗਏ ਮਿਲਣ ਵਾਸਤੇ, ਪਰ ਉਹ ਮਿਲਣ ਦਿੱਤੇ ਵਾਪਸ ਫੇਰ ਹੋਈ। ਅੱਛਾ, ਤੁਸੀਂ ਉਹ ਦੱਸ ਰਹੇ ਸੀਗੇ ਕਿ ਤੁਹਾਡਾ ਇੱਥੇ ਆਉਣ ਦਾ ਚਾਹ ਘੱਟ ਤੇ ਉੱਧਰ ਜਾਣ ਦਾ ਚਾਹ ਜ਼ਿਆਦਾ? ਉਧਰ ਬਾਹਲਾ ਜੀ ਸਰ ਚਾਹ ਹੀ ਕਿ ਆਪਣੇ ਘਰ ਵੇਖ ਕੇ ਇਹ ਕਰਿਆ ਖਰ ਉਮਰ ਖਾਦੀ ਬੈਠੇ ਹੁਣ ਪਰ ਕਿ ਆਉਣਾ ਕਿ ਨਹੀਂ ਆਉਣਾ। ਸੌਂਤੇ ਹੀ ਚਾਹ ਸੀ ਆਪਣੇ ਕਿ ਸਾਰੇ ਮਿੱਤਰਾਂ ਦੋਸਤਾਂ ਮਿਲ ਕੇ ਆਉਂਦੇ ਸਾਰੇ। ਉਹ ਸਾਡੇ ਬਾਪ ਜਿਹੜੇ ਸਨ ਬਹੁਤ ਮਸ਼ਹੂਰ ਆਦਮੀ ਸਨ। ਸਾਡਾ ਚਾਚਾ ਹੀ ਬਹੁਤ ਵੱਡਾ ਪਹਿਲਵਾਨ ਸੀ। ਸਾਰੇ ਜ਼ਿਲ੍ਹਿਆਂ 'ਚ ਮੰਨਿਆ ਪਈਆਂ ਸੀ। ਸਾਡਾ ਪਿੰਡ ਕੋਰੋ ਸਾਰੇ ਜ਼ਿਲ੍ਹੇ 'ਚ ਮੰਨਿਆ ਪਿਆ ਸੀ ਕੋਰੋਟਨ। ਅਸੀਂ ਪੱਟੀ ਜੇ ਅਤੇ ਬਾਕੀ ਤੁਸੀਂ ਇਹ ਕੋਸ਼ਿਸ਼ ਕਰੋ ਕਿ ਸਾਨੂੰ ਕਿਸ ਤਰ੍ਹਾਂ ਕਰਿਆ ਪਿੰਡ ਪੜਾਓ। ਅੱਛਾ, ਤੇ ਵੈਸੇ ਕੀ ਖਿਆਲ ਹੈ, ਤੁਸੀਂ ਕੀ ਸਮਝਦੇ ਹੋ ਕਦੋਂ ਕੋਈ ਦੌਰ ਐਸਾ ਆਏਗਾ ਕਿ ਇਹ ਸਾਰਾ ਕੰਮ ਖੁੱਲ੍ਹੇਗਾ ਤੇ ਫਿਰ ਤੁਸੀਂ ਆ ਸਕੋਗੇ? ਆਉਣ ਜਾਣ ਖੁੱਲ੍ਹਾ ਇਹ ਤਾਂ ਖਾਲਸਾ ਬਣੇ ਤਾਂ ਹੀ ਖੁੱਲ੍ਹਾ ਹੋਣਾ, ਮੰਚ ਨਹੀਂ ਹੋ ਸਕਦਾ। ਬਾਕੀ ਜਿਹੜੇ ਹਿੰਦੂ ਲੋਕ ਨੇ ਇਹ ਨਾ ਮੁਸਲਮਾਨ ਚੰਗੇ ਸਨ ਨਾ ਸੌਣ ਚੱਬਦੇ ਨੇ। ਜਦੋਂ ਅਸੀਂ ਇੱਕ ਹੋਵਾਂ ਤਾਂ ਖਾਲਸਾ ਬਣਨਾ, ਨਹੀਂ ਬਣਨਾ। ਅਸੀਂ ਖਾਲਸਾ ਨਹੀਂ ਬੰਦੇ ਹਾਂ, ਮਾਨ ਦੇ ਬੰਦੇ ਹਾਂ। ਸਾਡੇ ਕੋਲ ਮਾਨ ਦੀ ਫੋਟੋ ਚਿੱਠੀ ਵੀ ਜਾਂਦੀ ਸੀ ਕਿ ਤੁਹਾਨੂੰ ਪਿੰਡ ਨਾ ਜਾਂਦੇ ਮੇਰੀ ਚਿੱਠੀ ਦੇ ਦਿਆ ਜੀ। ਉਹਨੇ ਫਿਰ ਵੀ ਨਹੀਂ ਜਾਣ ਦਿੱਤਾ। ਮਾਨ ਦੀ ਚਿੱਠੀ ਸਾਡੇ ਕੋਲ ਹੈ, ਵਿਸਾਖੀ ਨੂੰ ਲੈ ਕੇ ਆਇਆ ਸੀ। ਉਸ ਕਿ ਮੇਰੀ ਚਿੱਠੀ ਦਾ ਤੁਹਾਨੂੰ ਮੁੱਕੂ ਹੀ ਰੋਕੇ ਗਏ ਨੇ। ਤੇ ਕੀ ਖਿਆਲ ਹੈ ਕਦੀ ਬਣੇਗਾ? ਜ਼ਰੂਰ ਬਣੇਗਾ, ਜ਼ਰੂਰ ਬਣੇਗਾ। ਇਹ ਤਾਂ ਸਾਡੇ ਮਹਾਰਾਜ ਨੇ ਲਿਖਿਆ ਹੈ ਕਿ ਜ਼ਰੂਰ ਬਣੇਗਾ। ਖਸਤੇ ਕਰਾਸ ਹੋਣੀ ਹੋਣੀ ਹੈ। ਆਲ ਵਰਡ ਤੋਂ नेक लंग अवतार होने, आल वर्ड से होने सारे ऐसे टाइम से आल वर्ड सिख तुर गए। वो सारे सब रह मतलब दस्तन के जाकर इस तरह करना, ऐसे बनना पहना आकर अमृत चखने सारे में आज वो साढ़े सिख सारे आल वर्ड ही तुर गए। खालसा जरूर ही बनेगा, ये नहीं ना बने। असी ना वेखें बनेगा जरूर कि वो चोबर खाई बैठे हैं। तो तुम भी ये कोशिश करो कि किस तरह खालसा बन जाए तो बार्डर खुल जाए, आउन जाऊँ हो जाए, अपने मिलते जुलते रहिए, व्यापार करते रहिए,
ਡੰਗਰ ਨੂੰ ਖਰੀਦ ਰਹੀਏ ਉਧਰ ਲਿਆਉਂਦੇ ਨਹੀਂ ਤੇ ਪਰ ਹਿੰਦੂ ਗੌਰਮੈਂਟ ਸਾਨੂੰ ਖੁੱਲ੍ਹ ਨਹੀਂ ਦਿੰਦੀ ਪਈ। ਹੋਰ ਦੱਸੋ। ਨਹੀਂ ਉਹ ਤੇ ਕਹਿੰਦੇ ਆ ਕਿ ਹੁਣ ਇੱਥੇ ਤੇ ਕੋਈ ਸਿੱਖ ਨਹੀਂ ਚਾਹੁੰਦਾ ਕਿ ਉਹਦਾ ਆਪਣਾ ਹੋਵੇ ਖਾਲਿਸਤਾਨ ਜਾਂ ਕੋਈ ਬਣੇ ਮੁਲਕ। ਜਿਹੜੀ ਹਿੰਦੂ ਗਵਰਨਮੈਂਟ ਆ ਜਾਂ ਮੋਦੀ ਆ ਜਿਹੜਾ ਉਹ ਤਾਂ ਕਹਿੰਦਾ ਕੋਈ ਵੀ ਇਦਾਂ ਦੀ ਮੰਗ ਹੀ ਹੈ ਨਹੀਂ, ਹੁਣ ਤੇ ਰਹੀ ਕੋਈ ਨਹੀਂ ਮੰਗ। ਅਸੀਂ ਪਿੱਛੇ ਜੇ ਖਾਲਸਤਾਨ ਦੇ ਮੁੰਡੇ ਸਾਡੇ ਉੱਠੇ ਖਾਲਸਤਾਨ ਵਾਸਤੇ, ਸਾਡੇ ਆਪਣੇ ਵਿੱਚ ਜਿਹੜੇ ਬਾਦਲ ਪਾਰਟੀ ਉਹ ਹੀ ਨਹੀਂ ਬਣਦੇ ਨੇ ਖਾਲਸਤਾਨ, ਉਹ ਕੱਲੀ ਪਾਰਟੀ ਬਣਦੀ ਨੇ ਖਾਲਸਤਾਨ ਤੇ 10 ਦਿਨ ਨਹੀਂ ਬਣਦੇ, ਉਹ ਨਹੀਂ ਬਣਦੇ ਨੇ ਪਰ ਉਹ ਪਾਰਟੀ ਇਹਨਾਂ ਦੇ ਤੌਰ ਬਣੀ ਨੇ। ਆਈ ਸਮਝ ਤੁਹਾਨੂੰ, ਮੈਂ ਸਿੱਧੀਆਂ ਗੱਲਾਂ ਕਰਨਾ ਪੁੱਠੀਆਂ ਕਰਦੇ ਪਰਵਾਹ ਨਹੀਂ ਕਰਦੇ, ਗੱਲ ਸਿੱਧੀ ਹੋਣੀ ਚਾਹੀਦੀ ਹਾਂ। ਅੱਛਾ, ਤੇ ਜਿਹੜੇ ਆਮ ਸਿੱਖ ਆਮ ਸਰਦਾਰ ਆ, ਜਿਹੜੇ ਆਮ ਕਲਰ ਦੇ ਲੋਕ ਆ, ਉਹ ਚਾਹੁੰਦੇ ਆ ਕਿ ਬਣ ਜਾਵੇ? ਬੜੇ ਸਾਰੇ ਚਾਹੁੰਦੇ ਨੇ, ਸਾਰੇ ਚਾਹੁੰਦੇ ਨੇ। ਇੱਕ ਬਾਲ ਦੀ ਪਾਰਟੀ ਨਹੀਂ ਚਾਹੁੰਦੇ, ਉਹ ਬਨੌਟੀ ਅਕਾਲੀ ਨਹੀਂ, ਅਕਾਲੀ ਅਸੀਂ हैं, हम अकाली सबके वाली हमारा पहुँच जा रहा है जिन भाई जो किसी खंडा पड़ा होता है ये असी अकाली ऐसी उसे बनौटी ने उन्हें इतराज आ गया है तो सानू है जो किसी पास लगन देने पाए कि चौड़ ने जो साढ़े मुंडे ने लख ही मारते ने पिछे इन हिंदुआ ने काम करते फड़ के जाके अतवादी ने सानू अतवादी कहते हैं, हुण भी अतवादी ने सानू साढ़े बड़े मुश्किल पासपोर्ट बने ने ਇਹ ਸਾਰੇ ਬਣਾਉਂਦੇ ਨਹੀਂ ਸਨ। ਸੁਣਿਆ ਤੁਸੀਂ ਬਾਬਾ ਜੀ ਦੀਆਂ ਸਿੱਧੀਆਂ ਸਿੱਧੀਆਂ ਗੱਲਾਂ। ਇਹ ਤੇ ਬਾਬਾ ਜੀ ਦਾ ਹੈ ਹੀ ਆ, ਉਹਨਾਂ ਦਾ ਕਹਿਣਾ ਕਿ ਉਹ ਆਪਣਾ ਪਿੰਡ ਦੇਖਣਾ ਚਾਹੁੰਦੇ ਆ, ਉਹਨਾਂ ਦੀ ਇੱਕ ਆਖਰੀ ਖਾਹਿਸ਼ ਹੈ ਕਿ ਹੁਣ ਪਿੰਡ ਦੇਖ ਲੈਣ। ਪਰ ਦੂਜੀ ਗੱਲ ਜਿਹੜੀ ਉਹਨਾਂ ਦੀ ਉਹ ਕਮਾਲ ਉਹਨਾਂ ਨੇ ਕੀਤੀ, ਕਿਸੇ ਨੂੰ ਚੰਗੀ ਲੱਗੇ ਜਾਂ ਨਾ ਲੱਗੇ, ਗੱਲ ਉਹਨਾਂ ਦੀ ਇਹ ਹੈ ਕਿ ਇੱਕ ਨਾ ਇੱਕ ਦਿਨ ਖਾਲਿਸਤਾਨ ਜ਼ਰੂਰ ਬਣੇਗਾ, ਸਿੱਖ ਕੌਮ ਦਾ ਆਪਣਾ ਵਤਨ ਜ਼ਰੂਰ ਬਣੇਗਾ। ਉਹ ਕਹਿੰਦੇ ਮੈਂ ਆਪ ਦੇਖਾਂ ਜਾਂ ਨਾ ਦੇਖਾਂ ਪਰ ਬਣੇਗਾ ਜ਼ਰੂਰ, ਜਿਹੜਾ ਸਾਡਾ ਆਪਣਾ ਵਤਨ ਹੋਏਗਾ ਉਹ ਕਹਿੰਦੇ, ਤੇ ਜਿਹਦੇ ਵਿੱਚ ਹਰ ਪਾਸੇ ਪਿਆਰ ਅਮਨ ਤੇ ਸ਼ਾਂਤੀ ਹੋਏਗੀ ਤੇ ਹਰ ਮਜ਼ਹਬ ਦੇ ਲੋਕਾਂ ਲਈ ਖੁੱਲ੍ਹਾ ਹੋਏਗਾ। ਰਾਜ ਕਰੀਏ ਖਾਲਸਾ ਕੀ ਦੇਣਾ ਕੋਈ ਖੁਆਰ ਵੈਸੇ ਮੇਰੇ ਕੋਲ ਖੁਆਰ ਹੋਏ ਹੁਣ ਅਸੀਂ ਸਾਨੂੰ ਇਸ ਪਾਰਟੀ ਬਾਦਲ ਬਾਰੇ ਖੁਆਰ ਕੀਤਾ ਰਾਜ ਤਾਂ ਹੋਣਾ ਉਹਨੇ ਖਾਲਸਾ ਬਣਨਾ ਹੀ ਬਣਨਾ ਹੈ ਤਾਂ ਅੱਜ ਬਣ ਜਾਏ 10 ਸਾਲ ਬਣੇ 20 ਸਾਲ ਬਣਨਾ ਜ਼ਰੂਰ ਹੈ।